ਭਾਗਪਤ ਤੋਂ ਚੱਲ ਕੇ ਹੁਣ ਅਸੀਂ ਬਿਲਕੁਲ ਜਿਹੜਾ यूपी ਦਾ ਤੇ ਉੱਤਰਾਖੰਡ ਦਾ ਬਾਰਡਰ ਉਹਦੇ ਨਜ਼ਦੀਕ ਪਛੀਆਪੁਰ ਪਿੰਡ ਹੈ, ਬਿਲਾਸਪੁਰ ਤਹਿਸੀਲ ਹੈ ਤੇ ਰਾਮਪੁਰ ਜ਼ਿਲ੍ਹਾ ਪੈਂਦਾ ਹੈ यूपी ਦਾ। ਸੋ ਇੱਥੇ ਬਾਬਾ ਕਸ਼ਮੀਰ ਸਿੰਘ ਜਿਹੜੇ ਕਿ ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤੇ ਤੇ ਉੱਥੇ ਲੰਗਰਾਂ ਦੀ ਸੇਵਾ ਕਰਦੇ ਸਨ ਤੇ ਕਿਸਾਨੀ ਮੋਰਚੇ ਤੇ ਡਟੇ ਹੋਏ ਸਨ। ਉੱਥੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਆਏ ਹਾਂ। ਇੱਥੇ ਕੁਝ ਉਹਨਾਂ ਦੀਆਂ ਤਸਵੀਰਾਂ ਬਾਹਰ ਵੀ ਲੱਗੀਆਂ ਹੋਈਆਂ ਨੇ, ਆਪਾਂ ਦੇਖ ਸਕਦੇ ਹਾਂ। ਸੋ ਇਹ ਪਛੀਆਪੁਰ ਦੇ ਬਾਬਾ ਕਸ਼ਮੀਰ ਸਿੰਘ ਜਿਨ੍ਹਾਂ ਨੇ ਕਿ 2 ਜਨਵਰੀ ਨੂੰ ਅੰਮ੍ਰਿਤ ਵੇਲੇ ਆਤਮਦਾਹ ਕਰ ਲਿਆ ਸੀ। ਉਹਨਾਂ ਦਾ ਜਿਹੜਾ ਸੁਸਾਈਡ ਨੋਟ ਹੈ ਉਹ ਵੀ ਉਹਦੀ ਕਾਪੀ ਸਾਡੇ ਕੋਲ ਇਸ ਵਕਤ ਮੌਜੂਦ ਹੈ, ਜਿਹਦੇ ਵਿੱਚ ਉਹਨਾਂ ਕਿਸਾਨੀ ਸੰਘਰਸ਼ ਦਾ ਜ਼ਿਕਰ ਕੀਤਾ। ਤੇ ਇੱਕ ਗੱਲ ਜਿਹੜੀ ਇੱਥੇ ਜ਼ਿਆਦਾ ਧਿਆਨ ਮੰਗਦੀ ਕਿ ਉਹਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਪੰਜਾਬ ਦੇ 40 ਤੋਂ ਵੱਧ ਲੋਕ ਦੀ ਮੌਤ ਹੋ ਗਈ ਹੈ, ਪਰ यूपी ਅਤੇ ਉੱਤਰਾਖੰਡ ਵਿੱਚੋਂ ਇੱਕ ਵੀ ਕਿਸਾਨ ਨੇ ਆਪਣੇ ਸਰੀਰ ਇਸ ਪ੍ਰਥਾਏ ਆਪਣੇ ਪ੍ਰਾਣ ਨਹੀਂ ਦਿੱਤੇ। ਸੋ ਇੱਕ ਬੜਾ ਅਜੀਬ ਜਿਹਾ ਵੀ ਲੱਗ ਰਿਹਾ ਕਿ ਕਿੱਦਾਂ ਦੀ ਜਜ਼ਬਾਤ ਨੇ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਜਿਹੜੇ ਸੰਘਰਸ਼ੀ ਯੋਧੇ ਨੇ। ਸੋ ਉਹਨਾਂ ਦੇ ਜਜ਼ਬਾਤਾਂ ਨੂੰ ਸਮਝ ਪਾਉਣਾ ਮੈਨੂੰ ਲੱਗਦਾ ਸਾਡੇ ਲੋਕਾਂ ਦੇ ਵੱਸ ਦੀ ਗੱਲ ਨਹੀਂ। ਪਰ ਜਿਹੜੀ ਉਹਨਾਂ ਨੇ ਲਿਖਿਆ ਕਿ ਮੈਂ ਇਸ ਖਿੱਤੇ ਦੇ ਹੋਣ ਕਰਕੇ ਜੋ ਹੈ यूपी ਉੱਤਰਾਖੰਡ ਤੋਂ ਮੈਂ ਆਪਣੀ ਜ਼ਿੰਦਗੀ ਇਸ ਸੰਘਰਸ਼ ਦੇ ਲੇਖੇ ਲਗਾਉਂਦਾ ਹਾਂ। ਸੋ ਇੱਕ ਉਹਨਾਂ ਨੇ ਇੱਥੇ ਲਿਖਿਆ ਕਿ ਮੇਰੀਆਂ 2 ਪੋਤਰੀਆਂ ਨੇ, ਉਹਨਾਂ ਦੀ ਸ਼ਾਦੀ ਹੋਣ ਵਾਲੀ ਹੈ ਤੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਸ਼ਾਦੀ ਦੇ ਹੋਰ ਜਿਹੜੇ ਪ੍ਰਬੰਧ ਕਰਨ, ਕਿਉਂਕਿ ਇਹਨਾਂ ਦੀ ਮਾਤਾ ਇਹ 3 ਬੱਚੇ ਨੇ ਜੀ। ਉਹਨਾਂ ਦੇ ਵੱਡੇ ਪੁੱਤਰ, ਉਹਨਾਂ ਦੀਆਂ ਪੋਤਰੀਆਂ ਨੇ 2 ਤੇ ਇੱਕ ਉਹਨਾਂ ਦਾ ਪੁੱਤਰ ਹੈ। ਸੋ ਅਸੀਂ ਇਹਨਾਂ ਨੂੰ ਹੀ, ਕਿਉਂਕਿ ਇਹਨਾਂ ਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਆਪਣੇ। ਸੋ ਬਾਬਾ ਜੀ ਸੰਗਤ ਏਡ ਵੱਲੋਂ ਜਿਹੜੀ ਸੇਵਾ ਹੈ ਇਹਨਾਂ ਨੂੰ ਭੇਟ ਕਰਦੇ ਹੋਏ, ਸੋ ਇਹ ਉਹਨਾਂ ਦੀ ਜਿਹੜਾ ਵੱਡਾ ਬੇਟਾ ਹੈ, ਉਹਨਾਂ ਦੀਆਂ ਬੱਚੀਆਂ ਨੇ 2 ਤੇ ਇੱਕ ਬੇਟਾ ਉਹਨਾਂ ਦਾ। ਸੋ ਇਹਨਾਂ ਦੇ ਪਰਥਾਏ ਜੋ ਉਹਨਾਂ ਨੇ ਲਿਖਿਆ ਹੋਇਆ ਆਪਣੇ ਸੁਸਾਈਡ ਨੋਟ 'ਚ ਵੀ। ਸੋ 1 ਲੱਖ ਦੀ ਸਹਾਇਤਾ ਜਿਹੜੀ ਹੈ ਬਾਬਾ ਕਸ਼ਮੀਰ ਸਿੰਘ ਦੇ ਪਰਿਵਾਰ ਨੂੰ, ਕਿਉਂਕਿ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹਨਾਂ ਦੀ ਹਾਲਤ ਠੀਕ ਨਹੀਂ, ਉਹ ਮੈਂਟਲੀ ਡਿਸਟਰਬ ਨੇ। ਇਹਨਾਂ ਦੀ ਮਦਰ ਦੀ ਬਹੁਤ ਪਹਿਲਾਂ 16 ਸਾਲ ਪਹਿਲਾਂ ਡੈਥ ਹੋ ਚੁੱਕੀ ਹੈ। ਸੋ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਇਹਨਾਂ ਨੂੰ ਇਹ ਸੇਵਾ ਜਿਹੜੀ ਹੈ ਬਾਬਾ ਕਸ਼ਮੀਰ ਸਿੰਘ ਜੀ ਦੇ ਪਰਥਾਏ ਭੇਟ ਕੀਤੀ ਜਾ ਰਹੀ ਹੈ ਸੰਗਤ ਏਡ UK ਵੱਲੋਂ। ਸੋ ਇਹਨਾਂ ਪਾਸੋਂ ਆਪਾਂ ਸੁਣਦੇ ਹਾਂ ਕਦੋਂ ਜਦੋਂ ਬਾਬਾ ਕਸ਼ਮੀਰ ਸਿੰਘ ਗਏ ਨੇ, ਕਿੰਨੀ ਕੁ ਦੇਰ ਪਹਿਲਾਂ ਗਏ ਸੀ? 2 ਤਰੀਕ ਤੋਂ ਇਹ 20-25 ਦਿਨ ਪਹਿਲਾਂ ਗਏ ਸੀਗੇ। ਅੱਛਾ ਜੀ। ਹਾਂਜੀ। ਤੇ ਲਗਾਤਾਰ ਉੱਥੇ ਹੀ? ਹਾਂਜੀ, ਜਾਂਦੇ ਹੁੰਦੇ ਵੀ ਰਹੇ ਸੀਗੇ, ਲੰਗਰ ਦੀ ਸੇਵਾ ਕਰਦੇ ਰਹੇ ਸੀ। ਉੱਥੇ UP 26 ਵਾਲਿਆਂ ਦਾ ਲੰਗਰ ਲੱਗਾ ਸੀ, ਲਾਗੇ ਚਾਹ ਪਕੌੜਿਆਂ ਦਾ ਲੰਗਰ ਲਾਇਆ ਸੀਗਾ। ਹਾਂਜੀ, ਲੰਗਰ ਦੀ ਸੇਵਾ ਕਰਦੇ ਸੀਗੇ, ਵਿੱਚ ਆਉਂਦੇ ਜਾਂਦੇ ਰਹੇ ਸੀਗੇ। ਅੱਛਾ। ਤੇ ਕੀ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤਾਂ ਉਹਨਾਂ ਨੇ? ਸਾਨੂੰ 2 ਤਰੀਕ 8 ਵਜੇ ਪਤਾ ਲੱਗ ਗਿਆ ਸੀਗਾ। ਅੱਛਾ। ਹਾਂਜੀ। ਤੇ ਕੀ ਉੱਥੇ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀ, ਕੋਈ ਉਹਨਾਂ ਨੇ ਕੋਈ ਗੱਲ ਦੱਸੀ ਵੀ ਕੀ ਉਹਨਾਂ ਦੇ ਮਨ 'ਚ ਸੀ ਜਾਂ ਕਿੱਦਾਂ ਉਹਨਾਂ ਨੇ? ਜਿਹੜੇ ਉਹਨਾਂ ਨਾਲ ਰਹਿੰਦੇ ਸੀਗੇ ਉਹ ਆਉਂਦੇ ਸੀ, ਰਾਤ ਆਪਣਾ ਖੁਸ਼ ਰਹੇ ਨੇ, ਖਾਧਾ ਪੀਤਾ ਸਭ ਕੁਝ ਕੀਤਾ ਹੈ। ਫਿਰ ਸਵੇਰੇ ਉੱਠ ਕੇ ਨਿਤਨੇਮ ਵੀ ਕੀਤਾ ਹੈ, ਚਾਹ ਪਾਣੀ ਛਕਿਆ ਹੈ। ਫਿਰ ਸਾਨੂੰ ਪਤਾ ਲੱਗ ਗਿਆ 6 ਵਜੇ ਆ ਕੰਮ ਹੋ ਗਿਆ। ਸੋ ਉਹਨਾਂ ਨੇ ਗਾਜ਼ੀਪੁਰ ਬਾਰਡਰ ਦੇ ਉੱਤੇ ਜੋ ਹੈ ਉਹਨਾਂ ਨੇ ਆਪਣੇ ਪ੍ਰਾਣ ਜਿਹੜੇ ਨੇ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲਾਏ। ਸੋ ਇਹ ਉਹਨਾਂ ਦੇ ਸੁਸਾਈਡ ਨੋਟ ਜਿਹੜੇ ਸਾਡੇ ਕੋਲ ਮੌਜੂਦ ਹੈ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਖੁਦ ਹੀ ਇਹ ਫੈਸਲਾ ਲਿਆ। ਸੋ ਬਾਬਾ ਜੀ ਅਸੀਂ ਚਾਹਾਂਗੇ ਇਸ ਮੌਕੇ ਤੁਸੀਂ ਵੀ 2 ਲਫ਼ਜ਼ ਸਾਂਝੇ ਕਰ ਦਿਓ। ਬੜੀ ਆਪ ਜੀ ਦਾ ਸਾਰਿਆਂ ਦਾ ਬੜਾ ਉਪਰਾਲਾ ਆ। ਗੁਰੂ ਸਾਹਿਬ ਇੱਦਾਂ ਹੀ ਚੜ੍ਹਦੀ ਕਲਾ ਰੱਖਣਾ ਆਪ ਜੀ ਦੇ, ਤੇ ਜਿਹੜੇ ਸ਼ਹੀਦ ਪਰਿਵਾਰ ਕਿਸਾਨੀ ਅੰਦੋਲਨ 'ਚ ਹੋਏ ਆ ਉਹਨਾਂ ਦੀ ਇੱਦਾਂ ਮਦਦ ਤੇ ਸਹਾਇਤਾ ਕੀਤੀ ਜਾਵੇ, ਤਾਂ ਕਿ ਗਾਂ ਆਉਣ ਵਾਲੇ ਸਮੇਂ ਦੇ ਜੇ ਕਿਸਾਨ ਹੈ ਸਾਰੇ ਮਨੋਬਲ ਵੱਧਦਾ ਹੈ ਤੇ ਨਾਲੇ ਆਪਣੇ ਮੋਰਚਿਆਂ 'ਤੇ ਡਟਦੇ ਆ ਜਾ ਕੇ, ਉਹਨਾਂ ਦੀ ਮਦਦ ਹੁੰਦੀ ਆ। ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ ਬਾਬਾ ਆਪ ਜੀ ਵੀ 2 ਲਫ਼ਜ਼ ਸਾਂਝੇ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਜੋ ਵੀ ਜਥੇਬੰਦੀਆਂ ਸ਼ਹੀਦ ਪਰਿਵਾਰਾਂ ਦੀ ਮਦਦ ਕਰ ਰਹੀਆਂ ਨੇ ਸੰਗਤ ਟਰਸਟ ਯੂਕੇ ਹਾਂ ਤੇ ਮੈਂ ਕਹਾਂਗਾ ਇਹ ਸਮਝ ਲਓ ਅੰਦੋਲਨ ਦੀ ਮਦਦ ਹੈ, ਕਿਉਂਕਿ ਜਿਹੜੀ ਮਦਦ ਸ਼ਹੀਦ ਪਰਿਵਾਰਾਂ ਦੀ ਹੁੰਦੀ ਆ ਦੂਜੇ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ ਵੀ ਵੇਖੋ ਉਹਨਾਂ ਦੇ ਪਰਿਵਾਰ ਨੂੰ ਮਾਣ ਮਿਲਿਆ। ਇਹ ਆਰਥਿਕ ਮਦਦ ਜਿਹੜੀ ਹੈ ਬਹੁਤ ਜ਼ਿਆਦਾ ਇਹ ਨਹੀਂ ਹੁੰਦੀ ਵੀ ਪੈਸਾ ਮਿਲਿਆ, ਇਹ ਮਾਣ ਹੈ ਵੀ ਜਥੇਬੰਦੀਆਂ ਧਾਰਮਿਕ ਲੋਕ ਸੰਪਰਦਾਵਾਂ ਟਰਸਟ ਜਦੋਂ ਘਰ ਆਉਂਦੇ ਨੇ ਤੇ ਉਹ ਪਰਿਵਾਰ ਨੂੰ ਇੱਕ ਬੜਾ ਦਿਲਾਸਾ ਮਿਲਦਾ ਵੀ ਸਾਡੇ ਨਾਲ ਲੋਕ ਖੜੇ ਨੇ ਤੇ ਇਸ ਕਰਕੇ ਅੰਦੋਲਨ ਨੂੰ ਤਰਜੀਹ ਮਿਲਦੀ ਆ ਵੀ ਲੋਕੀ ਫਿਰ ਦੂਜੇ ਵੀ ਜਾਣ ਲਈ ਤਿਆਰ ਹੁੰਦੇ ਨੇ ਵੀ ਵੇਖੋ ਜੇ ਉਹਨਾਂ ਦਾ ਕੋਈ ਸ਼ਹੀਦ ਹੋਇਆ ਤੇ ਉਹਨਾਂ ਦੇ ਨਾਲ ਸੰਗਤ ਖੜੀ ਆ, ਉਹਨਾਂ ਦੇ ਨਾਲ ਸਾਰੇ ਲੋਕ ਖੜੇ ਨੇ। ਇਹ ਬਹੁਤ ਵਧੀਆ ਉਪਰਾਲਾ ਆਪ ਜੀ ਦਾ। ਸੋ ਇੱਕ ਹੋਰ ਸੰਗਤ ਜੀ ਆਪ ਜੀਆਂ ਨੂੰ ਦੱਸਦੇ ਚੱਲੀਏ ਕਿ ਜਿੱਥੇ ਆਪ ਸੰਗਤ ਏਡ ਵੱਲੋਂ ਜਿਹੜੀ ਮਾਇਆ ਭੇਟ ਕੀਤੀ ਗਈ ਹੈ ਇਹਨਾਂ ਨੂੰ 1 ਲੱਖ ਦੀ, ਉਹਦੇ ਨਾਲ ਹੀ ਦੱਸਦੇ ਜਾਈਏ ਕਿ ਇਹਨਾਂ ਬੱਚਿਆਂ ਦੀ ਜਿਹੜੀ ਸਟੱਡੀ ਦਾ ਹੈਗਾ ਉਹ ਬਾਬਾ ਅਨੂਪ ਸਿੰਘ ਇਹਨਾਂ ਵੱਲੋਂ ਇੱਥੇ ਮੀਰੀ ਪੀਰੀ ਖਾਲਸਾ ਅਕੈਡਮੀ ਜਿਹੜੀ ਚਲਾਈ ਜਾ ਰਹੀ ਹੈ। ਸੋ ਉਹ ਇਹਨਾਂ ਨੇ ਬਾਬਾ ਜੀ ਹੋਰਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਭਾਈ ਬਲਜਿੰਦਰ ਸਿੰਘ ਹੋਰਾਂ ਵੱਲੋਂ ਚੜੂਨੀ ਸਾਹਿਬ ਵੱਲੋਂ ਜੋ ਹੈ ਇਹਨਾਂ ਦੀ ਪਰਿਵਾਰ ਦੀ ਪੈਨਸ਼ਨ ਦੇ ਵਾਸਤੇ ਜੀ ਹਾਂਜੀ ਪਰਿਵਾਰ ਦੀ ਪੈਨਸ਼ਨ ਦਾ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ। ਸੋ ਇੱਥੇ ਸਾਡੇ ਨਾਲ ਯੂਪੀ ਦੇ ਸਾਡੇ ਨੇਤਾ ਜਿਹੜੇ ਨੇ ਮਾਂਗੜ ਸਾਹਿਬ, ਇਹਨਾਂ ਤੋਂ ਇਸ ਪਰਥਾ ਜਾਣਕਾਰੀ ਲੈਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਹਿਲਾਂ ਤੇ ਬਹੁਤ ਧੰਨਵਾਦੀ ਹਾਂ ਗਾਜ਼ੀਪੁਰ ਕਮੇਟੀ ਵੱਲੋਂ ਵੀ ਤੁਸੀਂ ਸਾਡੇ ਕੋਲ ਆਏ ਹੋ ਤੇ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਸੰਗਤ ਟਰਸਟ ਜਿਹੜਾ ਹੈਗਾ ਸਾਡੇ ਨਾਲ ਖੜਿਆ ਹੈ। ਅਸੀਂ ਬਹੁਤ ਆਭਾਰੀ ਹਾਂ ਤੇ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਬਾਬਾ ਜੀ ਹੁਣਾਂ ਦਾ ਲਾਗੇ ਗੁਰਦੁਆਰਾ ਸਾਹਿਬ ਹੈ, ਬਾਬਾ ਮੋਹਨ ਜੀ ਹੈਗੇ ਤੇ ਸਾਡੀ ਸਾਰੀ ਸੰਗਤ ਇਸ ਪਰਿਵਾਰ ਦੇ ਨਾਲ ਖਲੋਤੀ ਹੈ ਜੀ। ਔਰ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਵੀ ਇਹਨਾਂ ਦੇ ਪੜ੍ਹਾਈ ਦਾ ਸਾਰਾ ਜੋ ਵੀ ਜ਼ਿੰਮੇਵਾਰੀ ਆ ਬਾਬਾ ਜੀ ਲੈਣਗੇ ਤੇ ਉਸ ਤੋਂ ਬਾਅਦ 2 ਭੈਣਾਂ ਦਾ ਵਿਆਹ ਹੈ ਤੇ ਸਾਡੀ ਕਮੇਟੀ ਨੇ ਆਲਰੇਡੀ ਫੈਸਲਾ ਲੈ ਰੱਖਿਆ ਹੈ ਕਿ ਜਦੋਂ ਵੀ ਵਿਆਹ ਹੋਏਗਾ ਕਿ ਜੋ ਵੀ ਬਣਦੀ ਸੰਭਵ ਮਦਦ ਹੋਏਗੀ ਉਹ ਕੀਤੀ ਜਾਏਗੀ। ਔਰ ਹੁਣ ਵਾਹਿਗੁਰੂ ਅੱਗੇ ਇਹ ਅਰਦਾਸ ਹੈ ਵੀ ਇਹ ਜਿਹੜੀ ਸਰਕਾਰ ਹੈ ਇਹਨੂੰ ਮੱਤ ਆ ਜੇ ਤੇ ਜੇ ਹਲੇ ਵੀ ਮੱਤ ਨਹੀਂ ਆਈ ਤੇ ਬਾਕੀ ਫਿਰ ਤੇ ਵਾਹਿਗੁਰੂ ਹੀ ਉਹਨਾਂ ਦਾ ਵਾਲੀ ਵਾਰਸ ਹੈ ਜੀ। ਸੋ ਬਿਲਕੁਲ ਇਹ ਬੜਾ ਔਖਾ ਸਮਾਂ। ਸੋ ਤੁਸੀਂ ਬੇਟਾ ਕੋਈ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋ, ਕਿੰਨੀਆਂ ਕੁਰਬਾਨੀਆਂ ਹੋ ਰਹੀਆਂ ਨੇ ਇਸ ਕਿਸਾਨੀ ਸੰਘਰਸ਼ ਦੇ ਵਿੱਚ, ਕੁਝ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਇਹੋ ਹੀ ਅਪੀਲ ਹੈ ਕਿ ਸਰਕਾਰ ਨੂੰ ਕਿ ਜੋ ਵੀ ਪਿੱਛੇ ਹੋ ਗਿਆ ਹੈ ਉਹ ਆਪਣੇ ਕਾਲੇ ਕ੍ਰਿਸ਼ੀ ਕਾਨੂੰਨ ਵਾਪਸ ਲੈ ਲੈਣ ਤੇ ਜੋ ਵੀ ਕਿਸਾਨ ਆਪਣੇ ਧਰਨਿਆਂ ਤੇ ਬੈਠੇ ਹੋਏ ਨੇ, ਮਾਤਾਵਾਂ ਭੈਣਾਂ ਜੋ ਵੀ ਬੈਠੇ ਹੋਏ ਨੇ, ਉਹ ਖੁਸ਼ੀ-ਖੁਸ਼ੀ ਆਪਣੇ ਘਰਾਂ 'ਚ ਵਾਪਸ ਚਲੇ ਜਾਣ। ਮੇਰੀ ਇਹੋ ਹੀ ਬੇਨਤੀ ਹੈ ਸਰਕਾਰ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਤੁਸੀਂ ਕਹਿਣਾ ਚਾਹੋਗੇ? ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਬਈ ਸਰਕਾਰ ਆਪਣੇ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲੈ ਲੈਣ ਤੇ ਕਿਸਾਨ ਜਿਹੜੇ ਜੋ ਵੀ ਉੱਥੇ ਬੈਠੇ ਹੋਏ ਨੇ ਉਹ ਆਪਣੇ ਘਰ ਖੁਸ਼ੀ-ਖੁਸ਼ੀ ਜਾਣ। ਸੋ ਬਿਲਕੁਲ ਇਹ ਜਿਹੜਾ ਹੈ ਸਭ ਦੇ ਮਨ ਦੀ ਇਹੀ ਹੈ। ਭਾਈ ਬਲਜਿੰਦਰ ਸਿੰਘ ਸਾਡੇ ਨਾਲ ਨੇ, ਸਰਦਾਰ ਗੁਰਨਾਮ ਸਿੰਘ ਚੜੂਨੀ ਸਾਹਿਬ ਦੀ ਟੀਮ ਇਹ ਕਾਫੀ ਦਿਨਾਂ ਤੋਂ ਸਾਡੇ ਨਾਲ ਚੱਲਦੇ ਪਏ ਨੇ। ਹਰਿਆਣੇ ਦੇ ਵਿੱਚ ਵੀ ਅਸੀਂ ਕਾਫੀ ਦਿਨ ਸੇਵਾ ਕੀਤੀ, ਹੁਣ ਯੂਪੀ 'ਚ ਆਏ। ਸੋ ਇਹਨਾਂ ਵੱਲੋਂ ਵੀ ਜੋ ਹੈ ਪੈਨਸ਼ਨ ਦਾ ਜਿਹੜਾ ਪ੍ਰਬੰਧ ਹੈ ਪਰਿਵਾਰ ਵਾਸਤੇ ਉਹ ਕੀਤਾ ਗਿਆ। ਹਾਂਜੀ ਪੈਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਅਸੀਂ ਭਾਈ ਰਣਧੀਰ ਸਿੰਘ ਸੰਗਤ ਯੂਕੇ ਟਰਸਟ ਭਾਈ ਗੁਰਪ੍ਰੀਤ ਸਿੰਘ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਰਿਆਣੇ ਵਿੱਚ ਵੀ ਬਹੁਤ ਮਦਦ ਕੀਤੀ, ਪੰਜਾਬ ਵਿੱਚ ਵੀ ਮਦਦ ਕੀਤੀ ਤੇ ਹੁਣ ਆਪਾਂ ਯੂਪੀ 'ਚ ਆਏ ਹਾਂ। ਯੂਪੀ 'ਚ ਵੀ ਜਿੰਨੇ ਪਰਿਵਾਰ ਸ਼ਹੀਦ ਹੋਏ ਨੇ ਕਿਸਾਨ, ਉਹਨਾਂ ਦੇ ਪਰਿਵਾਰਾਂ ਨੂੰ ਲੱਖ ਰੁਪਈਆ ਦੇਣ ਦਾ ਜਿਹੜਾ ਬੀੜਾ ਚੱਕਿਆ ਉਹ ਆਪਾਂ ਕੱਲ੍ਹ ਤੱਕ ਤਕਰੀਬਨ ਸਾਰਾ ਦੇ ਕੇ ਜਾਵਾਂਗੇ। ਤੇ ਜਿਹੜੇ ਬੱਚੇ ਪੜ੍ਹਨ ਵਾਲੇ ਨੇ ਆਪਾਂ ਉਹਨਾਂ ਨੂੰ ਪੜ੍ਹਾਈ ਦਾ ਬਾਬਾ ਜੀ ਨੇ ਵੀ ਜ਼ਿੰਮੇਵਾਰੀ ਲਈ ਹੈ। ਜੇ ਕਿਤੇ ਫਿਰ ਵੀ ਕੋਈ ਘਾਟ ਆਉਂਦੀ ਆ ਤਾਂ ਉਹਦਾ ਆਪਾਂ ਵੀ ਮਦਦ ਕਰਾਂਗੇ। ਤਾਂ ਸਰਦਾਰ ਗੁਰਨਾਮ ਸਿੰਘ ਚੜੂਨੀ ਵੱਲੋਂ ਆਪਾਂ ਬੱਚੇ ਦੀ ਪੈਨਸ਼ਨ ਦਾ ਕਰਾਂਗੇ, ਹੋਰ ਵੀ ਜਿੰਨਾ ਕੁੜੀਆਂ ਦਾ ਵਿਆਹ ਤਾਂ ਵੱਧ ਤੋਂ ਵੱਧ ਕਰ ਸਕਾਂਗੇ। ਜਦੋਂ ਵੀ ਸਾਨੂੰ ਮੈਸੇਜ ਮਿਲੂ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਕਿਉਂਕਿ ਇਹਨਾਂ ਬੱਚਿਆਂ ਦੇ ਵਿਆਹ ਦੇ ਪਰਥਾਏ ਹੁਣ ਬਾਬਾ ਜੀ ਨੇ, ਬਾਬਾ ਕਸ਼ਮੀਰ ਸਿੰਘ ਹੋਰਾਂ ਖੁਦ ਇਹਦੇ ਵਿੱਚ ਜ਼ਿਕਰ ਕੀਤਾ। ਸੋ ਉਹ ਸੇਵਾ ਜਿਹੜੀ ਆ ਉਹ ਸਾਰੇ ਰਲ ਕੇ ਕਰਨਗੇ। ਸੋ ਇਸ ਢੰਗ ਦੇ ਨਾਲ ਇਹ ਜੋ ਸੰਗਤ ਏਡ ਵੱਲੋਂ ਇਹ ਸੇਵਾ ਜਿਹੜੀ ਹੈ ਉਹ ਇੱਥੇ ਪਹੁੰਚਾਈ ਗਈ। ਆਪ ਸਭ ਸੰਗਤਾਂ ਦਾ ਬਹੁਤ ਧੰਨਵਾਦ ਹੈ ਜੋ ਇਹ ਸੇਵਾ ਭੇਜ ਰਹੇ ਹੋ ਤੇ ਅਸੀਂ ਆਪ ਸੰਗਤਾਂ ਵੱਲੋਂ ਭੇਜੀ ਹੋਈ ਜਿਹੜੀ ਸੇਵਾ ਇੱਥੇ ਇਹਨਾਂ ਪਰਿਵਾਰਾਂ ਤੱਕ ਪਹੁੰਚਾ ਰਹੇ ਹਾਂ। ਸੋ ਇੱਥੇ ਹੀ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।